ਭਾਈ ਰਾਜੂ ਹੋਣਾ ਦੀ ਫਾਂਸੀ ਬਾਰੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਚਰਚਾਵਾਂ ਬਾਰੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਿੱਤੀ ਜਾਣਕਾਰੀ। ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਅੰਗਮੂ ਨੇ ਭਾਰਤ ਸਰਕਾਰ ਤੇ ਕੀਤੀ ਨਿਖੇਧੀ। ਪੰਜਾਬ ਵਿੱਚ BSF ਦੀਆਂ 50 ਕੰਪਨੀਆਂ ਲਗਾਉਣਾ ਪੰਜਾਬ ਨੂੰ ਫਿਰ ਤੋਂ ਦੁਖਾਂਤ ਵਿੱਚ ਧਕੇਲਣ ਦੀ ਸਾਜ਼ਿਸ਼ ਦਾ ਸੰਕੇਤ, ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ। ਵੀ ਸਜ਼ਾ ਬਦਲਣੀ ਚਾਹੀਦੀ, ਬਦਲਣਾ ਫਿਰ ਕੀ ਹੋਣਾ ਚਾਹੀਦਾ ਜੇ ਉਹਨਾਂ ਨੂੰ ਉਮਰ ਕੈਦ 'ਚ ਬਦਲ, ਤੇ ਕਿਉਂਕਿ ਉਹਨਾਂ ਦੀ 30 ਸਾਲ ਦੇ ਕਰੀਬ ਜਿਹੜੀ ਕਸਟਡੀ ਹੋ ਜਾਣੀ ਆ, ਤਾਂ ਫਿਰ ਉਹਨਾਂ ਦੀ 30 ਸਾਲ ਤੋਂ ਬਾਅਦ ਤਾਂ ਵੈਸੇ ਹੀ ਰਿਹਾਈ ਕਰ ਦੇਣੀ ਚਾਹੀਦੀ ਆ। ਜਦੋਂ ਫਾਂਸੀ ਸਜ਼ਾ ਯਾਫਤਾ ਨੂੰ ਫਾਂਸੀ ਲਾਉਣ ਦੇ ਵਿੱਚ ਲੰਮਾ ਸਮਾਂ ਡਿਲੇ ਹੁੰਦੀ ਆ, ਜਾਂ ਉਹਦੀ ਜਿਹੜੀ ਪਟੀਸ਼ਨ ਰਾਸ਼ਟਰਪਤੀ ਕੋ ਜਾਂ ਸਰਕਾਰ ਕੋ ਪੈਂਡਿੰਗ ਹੁੰਦੀ ਆ, ਉਹ ਨਹੀਂ ਫੈਸਲਾ ਲਿਆ ਜਾਂਦਾ, ਤਾਂ ਤੁਸੀਂ ਦੋ ਕੈਦਾਂ ਨਹੀਂ ਕਟਾ ਸਕਦੇ। ਇੱਕ ਵੀ ਤੁਸੀਂ ਫਾਂਸੀ ਦੀ ਸਜ਼ਾ ਦਿਓ, ਉਹਦੇ ਤੇ ਫੈਸਲਾ ਨਾ ਲੈ ਸਕੋ ਫਾਈਨਲ, ਤੇ ਫਿਰ ਉਹ ਜਦੋਂ 25-30 ਸਾਲ ਕੱਟ ਲਵੇ ਫਿਰ ਤੁਸੀਂ ਕਹੋ ਇਹਨੂੰ ਹੁਣ ਫਾਂਸੀ ਲਾਉਣੀ ਆ, ਬੜਾ ਸੀਰੀਅਸ ਮੈਟਰ ਆ। 15 ਅਕਤੂਬਰ ਦੀ ਸੁਣਵਾਈ ਤੇ ਭਾਈ ਰਾਜੂ ਹੋਣਾ ਦੀ ਫਾਂਸੀ ਬਾਰੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਚਰਚਾਵਾਂ ਬਾਰੇ ਸਿੱਖ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ 24 ਸਤੰਬਰ ਨੂੰ ਅਦਾਲਤ ਵਿੱਚ ਹੋਈ ਸਾਰੀ ਕਾਰਵਾਈ ਨੂੰ ਬਿਆਨ ਕੀਤਾ। ਉਹਨਾਂ ਕਿਹਾ ਕਿ ਭਾਈ ਰਾਜੂ ਹੋਣਾ ਨੇ ਆਪਣੀ ਉਮਰ ਕੈਦ ਦੀ ਬਣਦੀ ਸਜ਼ਾ ਕੱਟ ਲਈ ਹੈ ਤੇ ਇਸ ਸਾਲ ਉਹਨਾਂ ਦੀ ਉਮਰ ਕੈਦ ਦੀ ਸਜ਼ਾ ਦੇ 30 ਸਾਲ ਪੂਰੇ ਹੋਣ ਜਾ ਰਹੇ ਹਨ ਤੇ ਅਜਿਹੇ ਵਿੱਚ ਉਹਨਾਂ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹਨਾਂ ਨੇ ਉਮਰ ਕੈਦ ਦੀ ਸਜ਼ਾ ਪੂਰੀ ਕਰ ਲਈ ਹੈ। ਉਹਨਾਂ ਸਿੱਖ ਸੰਗਤਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਪਿਛਲੇ ਦਿਨ ਜਦੋਂ 24 ਸਤੰਬਰ 2025 ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਸਬੰਧ ਦੇ ਵਿੱਚ ਸੁਪਰੀਮ ਕੋਰਟ ਦੇ ਸੁਣਵਾਈ ਹੋਈ ਸੀ, ਤੇ ਉਸ ਤੋਂ ਬਾਅਦ ਇਹ ਕਾਫੀ ਦਿਨਾਂ ਤੋਂ ਇਹ ਚਰਚਾ ਦੇ ਵਿੱਚ ਚੱਲ ਰਹੀ, ਤੇ 2 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਇਹ ਚੱਲ ਪਿਆ ਕਿ ਜਿਹੜੀ ਅਗਲੀ ਤਰੀਕ 15/10/2025 ਪਈ ਆ, ਉਸ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਦਿਨ ਮੁਕਰਰ ਹੋ ਰਿਹਾ, ਜਾਂ ਯਾਨੀ ਕਿ ਉਸ ਦਿਨ ਫਾਂਸੀ ਲੱਗ ਜਾਣੀ ਆ। ਕਈ ਅਫਵਾਹਾਂ ਦੇ ਤੌਰ ਦੇ ਉੱਤੇ ਮੀਡੀਆ ਚੈਨਲ ਜਾਂ ਬੰਦੇ ਵੀ ਕਰ ਰਹੇ ਵੀ 15/10 ਨੂੰ ਭਾਈ ਰਾਜੋਆਣਾ ਨੂੰ ਫਾਂਸੀ ਲੱਗ ਜਾਣੀ ਆ, ਉਸ ਤੋਂ ਪਹਿਲਾਂ ਇੰਨੀਆਂ ਕੰਪਨੀਆਂ ਲੱਗ ਗਈਆਂ ਨੇ ਤੇ 15/10 ਨੂੰ ਫਾਂਸੀ ਲੱਗ ਜਾਣੀ ਆ। ਕਈ ਕਹਿ ਰਹੇ ਵੀ ਸੁਪਰੀਮ ਕੋਰਟ ਨੇ ਫਾਂਸੀ ਦਾ ਹੁਕਮ 15/10 ਨੂੰ ਸੁਣਾ ਦੇਣਾ, ਤੇ ਕਈ ਮੀਡੀਆ ਨੇ ਇਹ ਗੱਲ ਉਭਾਰੀ ਕਿ ਸੁਪਰੀਮ ਕੋਰਟ ਨੇ ਬਹੁਤ ਭੱਦੀ ਟਿੱਪਣੀ ਕੀਤੀ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦੇ ਸਬੰਧ ਦੇ ਵਿੱਚ। ਤਾਂ ਉਹ ਸਾਰੇ ਕਾਸੇ ਨੂੰ ਲੈ ਕੇ ਇੱਕ ਭੰਬਲ ਭੂਸਾ ਬਣਿਆ ਹੋਇਆ, ਅਫਵਾਹਾਂ ਦਾ ਬਾਜ਼ਾਰ ਗਰਮ ਆ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਵੀਰਾਂ ਭਰਾਵਾਂ ਤੇ ਸੰਗਤਾਂ ਨੇ ਕਿਹਾ ਵੀ ਇਸ ਬਾਰੇ ਸਪਸ਼ਟ ਕਰੋ। ਤਾਂ ਮੈਂ ਸੋਚਿਆ ਇਹਦੇ ਉੱਤੇ 2-4 ਮਿੰਟ ਦੇ ਵਿੱਚ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹਾਂ ਕਿ 24 ਸਤੰਬਰ 2025 ਨੂੰ ਜਸਟਿਸ ਵਿਕਰਮਨਾਥ, ਜਸਟਿਸ ਦੀਪ ਮਹਿਤਾ ਤੇ NV ਅੰਜਾਰੀਆ ਦੇ 3 ਜੱਜਾਂ ਦੇ ਬੈਂਚ ਦੇ ਕੋਲ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਜਿਹੜੀ ਰਿਟ ਪਟੀਸ਼ਨ ਪਾਈ ਗਈ ਸੀਗੀ, ਉਹਦੀ ਸੁਣਵਾਈ ਸੀ। ਇਹ ਰਿਟ ਪਟੀਸ਼ਨ ਪਿਛਲੇ ਸਾਲ ਤੋਂ ਜਿਹੜੀ ਪੈਂਡਿੰਗ ਸੀਗੀ, ਜਨਵਰੀ ਦੇ ਵਿੱਚ ਇਹ ਗੱਲ ਕਹੀ ਗਈ ਸੀ ਸੁਪਰੀਮ ਕੋਰਟ ਵੱਲੋਂ ਕਿ ਉਹਨਾਂ ਦੀ ਫਾਂਸੀ ਨੂੰ ਉਮਰ ਕੈਦ 'ਚ ਬਦਲਣ ਦੇ ਫੈਸਲੇ ਨੂੰ ਅਪ੍ਰੈਲ ਤੱਕ ਯੂਨੀਅਨ ਆਫ ਇੰਡੀਆ ਸਰਕਾਰ ਕਰ ਲਵੇ, ਨਹੀਂ ਤੇ ਸੁਪਰੀਮ ਕੋਰਟ ਆਪਣੇ ਤੌਰ ਤੇ ਫੈਸਲਾ ਲਊਗੀ। ਪਰ ਅਪ੍ਰੈਲ ਦੇ ਵਿੱਚ ਮੈਟਰ ਟੇਕ ਅਪ ਨਹੀਂ ਹੋਇਆ। ਜਨਵਰੀ ਤੋਂ ਬਾਅਦ ਸਿੱਧਾ ਕਰੀਬ 8 ਮਹੀਨੇ ਬਾਅਦ 24 ਸਤੰਬਰ ਨੂੰ ਇਹ ਮੈਟਰ ਟੇਕ ਅਪ ਹੋਇਆ, ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਜ਼ਰ ਹੋਏ ਵਕੀਲ ਸੀਨੀਅਰ ਐਡਵੋਕੇਟ ਮੁਕਲ ਰੋਹਤਗੀ ਭਾਈ ਬਲਵੰਤ ਸਿੰਘ ਰਾਜੋਆਣਾ ਲਈ ਪੇਸ਼ ਹੋਏ, ਜਿਨ੍ਹਾਂ ਨੇ ਬਹਿਸ ਸ਼ੁਰੂ ਕਰਦੇ ਹੋਏ ਇਹ ਗੱਲ ਕਹੀ ਵੀ ਬਲਵੰਤ ਸਿੰਘ ਰਾਜੋਆਣਾ ਕਰੀਬ 29 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਆ। ਉਹਨਾਂ ਨੂੰ ਮੌਤ ਦੀ ਸਜ਼ਾ, ਫਾਂਸੀ ਦੀ ਸਜ਼ਾ ਪੰਜਾਬ ਚੀਫ ਮਿਨਿਸਟਰ ਬੇਅੰਤ ਸਿੰਘ ਦੇ ਕੇਸ 1995 ਦੇ ਵਿੱਚ ਅਸੈਸੀਨੇਸ਼ਨ ਕੇਸ ਦੇ ਵਿੱਚ ਹੋਈ ਸੀ। 2007 ਚ 2010 ਚ ਕਨਫਰਮ ਹੋਈ, ਤੇ ਕਰੀਬ ਕਨਫਰਮ ਹੋਣ ਤੋਂ 15 ਸਾਲ ਤੋਂ ਉਹ ਡੈਥ ਰੋ ਦੇ ਵਿੱਚ ਜਿਹੜੇ ਹੈਗੇ ਨੇ। ਤੇ ਉਹਨਾਂ ਨੇ ਵੀ ਕਿਹਾ ਵੀ ਸੁਪਰੀਮ ਕੋਰਟ ਨੇ ਇਹ ਕਿਹਾ ਸੀਗਾ, ਜਿਹੜੀ ਪਿਛਲੀ ਵਾਰੀ ਜਦੋਂ 2019 ਦੇ ਵਿੱਚ ਸੁਪਰੀਮ ਕੋਰਟ ਆਪਣੇ ਸੈਂਟਰ ਗਵਰਨਮੈਂਟ ਨੇ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾਂ ਤੇ ਫੈਸਲਾ ਕੀਤਾ ਸੀ, ਤਾਂ ਉਹਦੇ ਸਬੰਧ ਚ 2020 ਦੇ ਵਿੱਚ ਜਿਹੜੀ ਰਿਟ ਪਟੀਸ਼ਨ ਪਾਈ ਗਈ ਸੀਗੀ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ, ਉਦੋਂ ਵੀ ਮੁਕਲ ਰੋਹਤਗੀ ਵਕੀਲ ਸਾਹਿਬ ਪੇਸ਼ ਹੋਏ ਸੀ ਸੀਨੀਅਰ ਐਡਵੋਕੇਟ। ਤਾਂ ਉਹ ਰਿਟ ਪਟੀਸ਼ਨ ਦੇ ਵਿੱਚ ਸੁਪਰੀਮ ਕੋਰਟ ਨੇ ਇਤਰਾਜ਼ ਉਠਾਇਆ ਸੀ ਵੀ ਜਿਹੜੀ ਪਟੀਸ਼ਨ ਫਾਂਸੀ ਨੂੰ ਉਮਰ ਕੈਦ 'ਚ ਬਦਲਣ ਵਾਲੀ ਹੈਗੀ ਆ, ਹੋਮ ਮਿਨਿਸਟਰੀ ਕੋਲ ਪਾਈ ਆ, ਜਾਂ ਰਾਸ਼ਟਰਪਤੀ ਕੋ ਕਹਿ ਸਕਦੇ ਆ ਆਰਟੀਕਲ 72 ਥੱਲੇ, ਉਹ ਗੁਰਦੁਆਰਾ ਕਮੇਟੀ ਨੇ ਪਾਈ ਆ, ਉਹ ਆਪ ਨਹੀਂ ਪਾਈ। ਪਰ ਬਾਅਦ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੀਗਾ ਕਿ ਸੈਂਟਰ ਗਵਰਨਮੈਂਟ ਦੱਸੇ, ਤੇ ਸੈਂਟਰ ਗਵਰਨਮੈਂਟ ਕਿਹਾ ਵੀ ਅਜੇ ਠੀਕ ਟਾਈਮ ਨਹੀਂ ਹੈਗਾ ਇਸ ਚੀਜ਼ ਨੂੰ ਡਿਸਾਈਡ ਕਰਨ ਦਾ, ਜਦੋਂ ਵੀ ਠੀਕ ਟਾਈਮ ਹੋਊਗਾ ਅਸੀਂ ਉਹ ਡਿਸਾਈਡ ਕਰਾਂਗੇ।
ਤਾਂ ਉਹ ਰਿਟ 220 ਵਾਰੀ ਜਿਹੜੀ ਆ ਡਿਸਪੋਜ਼ ਹੋ ਗਈ ਸੀਗੀ। ਇਹ ਕਹਿ ਕੇ ਸੁਪਰੀਮ ਕੋਰਟ ਨੇ ਡਿਸਪੋਜ਼ ਕੀਤੀ ਸੀ ਵੀ ਯੂਨੀਅਨ ਆਫ ਇੰਡੀਆ ਸੈਂਟਰਲ ਗਵਰਨਮੈਂਟ ਜਿਹੜੀ ਆ ਇਨ ਟਾਈਮ ਫੈਸਲਾ ਲਵੇ ਉਸ ਪਟੀਸ਼ਨ ਦਾ ਜਿਹੜੇ ਕਿ ਸ਼੍ਰੋਮਣੀ ਕਮੇਟੀ ਨੇ ਪਾਈ ਹੋਈ ਆ ਸੈਂਟਰਲ ਗਵਰਨਮੈਂਟ ਕੋਲ ਕਿ ਫਾਂਸੀ ਨੂੰ ਉਮਰ ਕੈਦ 'ਚ ਤਬਦੀਲ ਕੀਤਾ ਜਾਵੇ, ਤੇ ਹੋਰ ਕੋਈ ਵੀ ਐਕਸ਼ਨ ਉਹਦੇ ਤੇ ਨਹੀਂ ਲਿਆ ਗਿਆ। ਤੇ ਮੁਕਲ ਰੋਹਤਗੀ ਨੇ 24/9 ਨੂੰ ਕਿਹਾ ਵੀ ਉਸ ਫੈਸਲੇ ਤੋਂ ਕਰੀਬ 2.5 ਸਾਲ ਦਾ ਸਮਾਂ ਹੋ ਚੁੱਕਿਆ, ਸੈਂਟਰਲ ਗਵਰਨਮੈਂਟ ਨੇ ਸੁਪਰੀਮ ਕੋਰਟ ਦੇ ਉਸ ਫੈਸਲੇ ਤੋਂ ਬਾਅਦ ਕੁਝ ਵੀ ਨਹੀਂ ਕੀਤਾ। ਤੇ ਮੁਕਲ ਰੋਹਤਗੀ ਨੇ ਵੀ ਕਿਹਾ ਵੀ ਉਹ ਕਾਫੀ ਲੰਮੇ ਸਮੇਂ ਤੋਂ ਸੋਲਿਟਰੀ ਕਨਫਾਈਨਮੈਂਟ ਦੇ ਵਿੱਚ ਆ ਭਾਈ ਬਲਵੰਤ ਸਿੰਘ ਰਾਜੋਆਣਾ, ਤੇ ਮੈਨੂੰ ਨਹੀਂ ਪਤਾ ਕਿ ਉਹਨਾਂ ਦੀ ਸੇਨ ਸੈਂਸਿਸ ਹੈ, ਠੀਕ ਆ, ਉਹਨਾਂ ਦੀ ਮਾਨਸਿਕ ਦਸ਼ਾ ਠੀਕ ਆ ਜਾਂ ਨਹੀਂ ਠੀਕ। ਤੇ ਜਿਹੜੀ ਇਨਆਰਡੀਨੈਂਟ ਡਿਲੇ ਹੋ ਰਹੀ ਆ ਡਿਸੀਜਨ ਦੇ ਵਿੱਚ, ਜਿਹੜੀ ਉਹਨਾਂ ਦੀ ਫਾਂਸੀ ਨੂੰ ਉਮਰ ਕੈਦ 'ਚ ਬਦਲਣ ਦੀ ਜਿਹੜੀ ਪਟੀਸ਼ਨ ਆ, ਉਹਨਾਂ ਨੇ ਕਿਹਾ ਵੀ ਜੇ ਉਹਨਾਂ ਦੀ ਡੈਥ ਸੈਂਟੈਂਸ ਖਤਮ ਹੁੰਦੀ ਆ ਤਾਂ ਕਮਿਊਟੇਸ਼ਨ ਹੋਣੀ ਚਾਹੀਦੀ ਆ, ਵੀ ਸਜ਼ਾ ਬਦਲਣੀ ਚਾਹੀਦੀ। ਬਦਲਣਾ ਫਿਰ ਕੀ ਹੋਣਾ ਚਾਹੀਦਾ ਜੇ ਉਹਨਾਂ ਨੂੰ ਉਮਰ ਕੈਦ 'ਚ ਬਦਲ, ਤੇ ਕਿਉਂਕਿ ਉਹਨਾਂ ਦੀ 30 ਸਾਲ ਦੇ ਕਰੀਬ ਜਿਹੜੀ ਕਸਟਡੀ ਹੋ ਜਾਣੀ ਆ, ਤਾਂ ਫਿਰ ਉਹਨਾਂ ਦੀ 30 ਸਾਲ ਤੋਂ ਬਾਅਦ ਤਾਂ ਵੈਸੇ ਹੀ ਰਿਹਾਈ ਕਰ ਦੇਣੀ ਚਾਹੀਦੀ ਆ। ਸੋ ਸੀਨੀਅਰ ਐਡਵੋਕੇਟ ਮੁਕਲ ਰੋਹਤਗੀ ਨੇ ਬਲਵੰਤ ਸਿੰਘ ਰਾਜੋਆਣਾ ਦੇ ਸੰਬੰਧ 'ਚ ਕਿਹਾ। ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਵੀ ਬਲਵੰਤ ਸਿੰਘ ਰਾਜੋਆਣਾ ਇੰਡੀਅਨ ਸਿਟੀਜ਼ਨ ਆ, ਤੇ ਉਹਨਾਂ ਦਾ ਆਰਟੀਕਲ 21 ਦੇ ਤਹਿਤ ਜਿਹੜਾ ਹੱਕ ਬਣਦਾ ਹੈਗਾ ਕਿ ਟਾਈਮ ਐਂਡ ਅਗੇਨ ਡਿਲੇ ਨਾ ਕੀਤੀ ਜਾਵੇ ਉਹਨਾਂ ਦੇ ਫਾਂਸੀ ਨੂੰ ਉਮਰ ਕੈਦ ਦੇ ਵਿੱਚ ਬਦਲਣ ਦੀ। ਤਾਂ ਉਹਦੇ ਉੱਤੇ ਉਸ ਮੌਕੇ ਜਿਹੜੇ ਹਾਜ਼ਰ ਸੀ ਐਡੀਸ਼ਨਲ ਸੋਲਿਸਿਟਰ ਜਨਰਲ KM ਨਟਰਾਜ ਸੀ, ਉਹ ਅਪੀਅਰ ਹੋਏ ਸੀ ਸੈਂਟਰਲ ਗਵਰਨਮੈਂਟ ਯੂਨੀਅਨ ਆਫ ਇੰਡੀਆ ਵੱਲੋਂ। ਤਾਂ ਉਹਨੇ ਪੁਆਇੰਟ ਆਊਟ ਕੀਤਾ ਵੀ ਜਿਹੜੀ ਸੀਰੀਅਸਨੈਸ ਹੈ ਜੀ, ਇਹ ਕੇਸ ਬਹੁਤ ਸੀਨੀਅਸ ਆ, ਕਿਉਂਕਿ ਸਿਟਿੰਗ ਚੀਫ ਮਿਨਿਸਟਰ ਦੇ ਅਸੈਸੀਨੇਸ਼ਨ ਦਾ ਕੇਸ ਆ। ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਪਟੀਸ਼ਨ ਹੈਗੀ ਆ ਸਿਟਿੰਗ ਚੀਫ ਮਿਨਿਸਟਰ ਦੇ ਕਤਲ ਦੇ ਕੇਸ ਦੀ। ਤਾਂ ਉਸ ਸਮੇਂ ਸੀਨੀਅਰ ਐਡਵੋਕੇਟ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਵਕੀਲ ਜਿਹੜੇ ਸੀਨੀਅਰ ਐਡਵੋਕੇਟ ਆ ਮੁਕਲ ਰੋਹਤਗੀ, ਉਹਨਾਂ ਨੇ ਜਿਹੜਾ ਅੰਗਰੇਜ਼ੀ 'ਚ ਸਪੈਸੀਫਿਕ ਸ਼ਬਦ ਪਿਆ ਜਿਹੜਾ ਸਾਈਟਾਂ ਨੇ ਵੀ ਲਾਇਆ ਕਿ ਦੈਨ ਯੂ ਸ਼ੁੱਡ ਹੈਵ ਐਗਜ਼ੀਕਿਊਟਡ ਹਿਮ। ਇਹ ਗੱਲ ਸੀਨੀਅਰ ਐਡਵੋਕੇਟ ਮੁਕਲ ਰੋਹਤਗੀ ਨੇ ਸੁਪਰੀਮ ਕੋਰਟ 'ਚ ਕਹੀ, ਜਿਹੜੀ ਕਿ ਮੈਂ ਵੈਬਸਾਈਟਾਂ ਦੇ ਉੱਥੋਂ ਦੱਸ ਰਿਹਾ ਵੀ ਉਹਨਾਂ ਨੇ ਕਿਹਾ ਦੈਨ ਯੂ ਸ਼ੁੱਡ ਹੈਵ ਐਗਜ਼ੀਕਿਊਟਡ ਹਿਮ। ਜਦੋਂ ਉਹਨੇ ਗੱਲ ਕਹੀ ਨਾ ਨਟਰਾਜ ਨੇ ਵੀ ਸੀਰੀਅਸ ਬਹੁਤ ਆ ਜੀ ਕੇਸ, ਵਿੱਚ ਡਿਲੇ ਦੀ ਗੱਲ ਹੋਈ ਵੀ ਡਿਲੇ ਭਾਵੇਂ ਹੋ ਰਹੀ ਆ ਪਰ ਇਹ ਸਿਟਿੰਗ CM ਦੇ ਕਤਲ ਦਾ ਕੇਸ ਆ। ਤਾਂ ਫੇਰ ਮੁਕਲ ਰੋਹਤਗੀ ਜੀ ਨੇ ਇਹ ਗੱਲ ਕਹੀ ਵੀ ਦੈਨ ਯੂ ਸ਼ੁੱਡ ਹੈਵ ਐਗਜ਼ੀਕਿਊਟਡ ਹਿਮ, ਭਾਵ ਤੁਹਾਨੂੰ ਉਸ ਨੂੰ ਫਾਂਸੀ ਦੇ ਦੇਣੀ ਚਾਹੀਦੀ ਸੀ। ਵੀ ਜੇ ਤੁਹਾਨੂੰ ਇੰਨੀ ਸੀਰੀਅਸਨੈਸ ਲੱਗਦੀ ਆ ਵੀ ਹੀਨੀਅਸ ਕ੍ਰਾਈਮ ਹੈ, ਫਾਂਸੀ ਕਿਉਂ ਨਹੀਂ ਦਿੱਤੀ? 2007 ਦਾ ਆਰਡਰ ਹੋਇਆ, 10 ਦੀ ਕਨਫਰਮ ਹੋਈ ਆ, ਤੇ 15 ਸਾਲ ਹੋ ਗਏ, ਤੇ 13 ਦੇ ਵਿੱਚ ਤੁਸੀਂ ਯਾਨੀ ਕਿ ਇਹ ਜਿਹੜੀ ਪਟੀਸ਼ਨ ਦਿੱਲੀ ਆਪਣੇ ਸ਼੍ਰੋਮਣੀ ਕਮੇਟੀ ਨੇ ਪਾਈ ਆ, ਫਿਰ ਉਹਨੂੰ ਫਾਂਸੀ ਦੇ ਦਿਓ ਤੁਸੀਂ ਜੇ ਤੁਹਾਡੇ ਲਈ ਇੰਨਾ ਸੀਰੀਅਸ ਮੈਟਰ ਆ। ਤਾਂ ਫਿਰ ਉਸ ਮੌਕੇ ਜਸਟਿਸ ਜਿਹੜਾ ਸੰਦੀਪ ਮਹਿਤਾ ਸੀ ਉਹਨੇ ਕਿਹਾ ਵੀ ਵਾਈ ਡਿਡ ਯੂ ਨਾਟ ਹੈਂਗ ਹਿਮ ਟਿਲ ਨਾਓ, ਹੂ ਇਜ਼ ਟੂ ਬੀ ਬਲੇਮ ਫॉर ਦੈਟ। ਉਹਨੇ ਕਿਹਾ ਵੀ ਫਿਰ ਤੁਸੀਂ ਉਹਨੂੰ ਫਾਂਸੀ ਕਿਉਂ ਨਹੀਂ ਲਾਇਆ, ਤੇ ਇਸ ਗੱਲ ਦੀ ਜ਼ਿੰਮੇਵਾਰੀ ਕਿਹਦੇ ਸਿਰ ਦੇ ਉੱਤੇ ਹੈਗੀ ਹੈ? ਕਿਉਂਕਿ ਸੁਪਰੀਮ ਕੋਰਟ ਵੱਲੋਂ ਜਾਂ ਹਾਈ ਕੋਰਟ ਵੱਲੋਂ ਕੋਈ ਫਾਂਸੀ ਦੇ ਉੱਤੇ ਰੋਕ ਨਹੀਂ। ਜਿਹੜੀ ਯੂਨੀਅਨ ਆਫ ਇੰਡੀਆ ਦਾ ਐਡੀਸ਼ਨਲ ਸੋਲਿਸਿਟਰ ਜਨਰਲ KM ਨਟਰਾਜ ਕਹਿ ਰਿਹਾ ਸੀ ਵੀ ਬਹੁਤ ਸੀਰੀਅਸਨੈਸ ਕੇਸ ਆ, ਬਹੁਤ ਸੀਰੀਅਸ ਤੇ ਹੀਨੀਅਸ ਕੇਸ ਆ, ਇਸ ਕਰਕੇ ਅਸੀਂ ਫਾਂਸੀ ਨੂੰ ਉਮਰ ਕੈਦ 'ਚ ਨਹੀਂ ਬਦਲ ਰਹੇ। ਤੇ ਮੁਕਲ ਰੋਹਤਗੀ ਨੇ ਇਹ ਗੱਲ ਕਹੀ ਵੀ ਤੁਸੀਂ ਉਹਨੂੰ ਫਾਂਸੀ ਕਿਉਂ ਨਹੀਂ ਦਿੰਦੇ ਫਿਰ? ਤਾਂ ਫਿਰ ਜਸਟਿਸ ਮਹਿਤਾ ਨੇ ਗੱਲ ਕਹੀ ਵੀ ਫਿਰ ਤੁਸੀਂ ਉਹਨੂੰ ਫਾਂਸੀ ਦੇ ਕਿਉਂ ਨਹੀਂ ਟੰਗਿਆ? ਅਜੇ ਤੱਕ ਇੰਨੀ ਡਿਲੇ ਕਰੀ, ਕਿਹਦੇ ਉੱਤੇ ਇਹਦੀ ਜ਼ਿੰਮੇਵਾਰੀ ਕਿਹਦੇ ਉੱਤੇ? ਕਹਿੰਦਾ ਭਾਵ ਵੀ ਜਸਟਿਸ ਮਹਿਤਾ ਨੇ ਉਹਨਾਂ ਨੂੰ ਕਟਾਕਸ਼ ਕੀਤਾ ਯੂਨੀਅਨ ਆਫ ਇੰਡੀਆ ਦੇ ਵਕੀਲ ਨੂੰ ਵੀ ਇੱਕ ਪਾਸੇ ਤਾਂ ਤੁਸੀਂ ਆਪ ਹੀ ਸਟੇ ਲਾਈ ਹੋਈ ਆ 2013 ਦੇ ਵਿੱਚ, ਇੱਕ ਪਾਸੇ ਤੁਸੀਂ ਕਹਿੰਦੇ ਸੀਰੀਅਸ ਮੈਟਰ ਆ, ਇੱਕ ਪਾਸੇ ਬੰਦੇ ਨੇ 30 ਸਾਲ ਦੇ ਕਰੀਬ ਅੰਦਰ ਕੱਟ ਲਈ, ਇੱਕ ਪਾਸੇ ਉਹ 17 ਸਾਲ ਤੋਂ ਲਗਭਗ 15 ਤੋਂ 17 ਸਾਲ 18 ਸਾਲ ਹੋ ਚੱਲੇ ਉਹਦੀ ਫਾਂਸੀ ਦੇ। ਹੁਣ ਤੁਸੀਂ ਫਾਂਸੀ ਲਾ ਵੀ ਨਹੀਂ ਰਹੇ, ਉਮਰ ਕੈਦ ਦੇ ਵਿੱਚ ਵੀ ਬਦਲ ਨਹੀਂ ਰਹੇ, 30 ਸਾਲ ਵੀ ਸਜ਼ਾ ਕਟਾ ਲਈ, ਜਦੋਂ ਉਹਦੀ ਰਿਹਾਈ ਬਣਦੀ ਹੈ ਤੇ ਫਿਰ ਤੁਸੀਂ ਉਹਨੂੰ ਫਿਰ ਫਾਂਸੀ ਵੀ ਨਹੀਂ ਲਾਈ, ਬਦਲ ਵੀ ਨਹੀਂ ਰਹੇ, ਤੇ ਇਹਦੀ ਜ਼ਿੰਮੇਵਾਰੀ ਕਿਹਦੇ ਸਿਰ ਤੇ ਆ? ਵੀ ਉਹਨਾਂ ਦੇ ਕਹਿਣ ਦਾ ਭਾਵ ਸੀ ਕਿ ਤੁਸੀਂ ਇਹ ਰਾਜਨੀਤੀ ਕਿਉਂ ਖੇਡ ਰਹੇ ਹੋ? ਤੁਸੀਂ ਫੈਸਲਾ ਲਓ, ਤੇ ਤੁਸੀਂ ਆਪ ਫੈਸਲਾ 12 ਸਾਲਾਂ ਤੋਂ ਜਿਹੜਾ ਰੱਖਿਆ ਹੋਇਆ ਪੈਂਡਿੰਗ, ਫਾਂਸੀ ਵੀ ਨਹੀਂ ਲਾ ਰਹੇ, ਬਦਲ ਵੀ ਨਹੀਂ ਰਹੇ, ਤੇ ਤੁਸੀਂ ਸਾਰਿਆਂ ਨੂੰ ਯਾਨੀ ਕਿ ਇਹ ਇਸ ਤਰ੍ਹਾਂ ਧੋਖਾ ਦੇ ਰਹੇ ਹੋ ਇੱਕ ਹਿਸਾਬ ਦੇ ਨਾਲ। ਸੋ ਇਹ ਜਿਹੜੀ ਗੱਲ ਸੀਗੀ, ਫਿਰ ASG ਨੂੰ ਉੱਥੇ ASG ਨੂੰ ਜਵਾਬ ਨਹੀਂ ਆਇਆ। ਉਹਨੇ ਕਿਹਾ ਵੀ ਆਈ ਵਿਲ ਗੈਟ ਬੈਕ ਔਨ ਦੀ ਪ੍ਰੈਜ਼ੈਂਟ ਸਿਚੁਏਸ਼ਨ, ਕਹਿੰਦਾ ਮੈਂ ਮੌਕੇ ਦੇ ਹਿਸਾਬ ਦੀ ਜਿਹੜੀ ਆ ਦੁਆਰੇ ਆਊਂਗਾ, ਮੈਨੂੰ ਸਮਾਂ ਦਿਓ। ਤਾਂ ਕੋਰਟ ਨੇ ਇਹ ਆਰਡਰ ਜਿਹੜਾ ਲਿਖਿਆ ਉਹਦੇ ਵਿੱਚ ਇਹ ਗੱਲਾਂ ਨਹੀਂ ਆਈਆਂ
ਇਹ ਸਾਈਟਾਂ ਦੇ ਉੱਤੇ ਆਈਆਂ ਜਿਹੜੇ ਲੀਗਲ ਰਿਪਰੈਜ਼ੈਂਟੇਟਿਵ ਉੱਥੇ ਹਾਜ਼ਰ ਹੁੰਦੇ ਆ। ਸੋ ਕੋਰਟ ਨੇ ਰਿਕਾਰਡ ਕੀਤਾ ਆਪਣੇ ਆਰਡਰ ਦੀ ਔਨ ਦੀ ਰਿਕੁਐਸਟ ਆਫ ਮਿਸਟਰ ਨਟਰਾਜ ਪਲੇਸ ਦੀ ਮੈਟਰ ਅਗੇਨ ਔਨ ਅਕਤੂਬਰ 15। It is made clear that the matter will not be adjourned at the instance of the respondent। ਉਹਨੇ ਕਿਹਾ ਵੀ ਰਿਸਪੋਂਡੈਂਟ ਕਿਉਂਕਿ ਯੂਨੀਅਨ ਆਫ ਇੰਡੀਆ ਵੀ ਇਹਨਾਂ ਦੇ ਕਹਿਣ ਦੇ ਉੱਤੇ ਦੁਬਾਰੇ ਅਡਜਰਨਮੈਂਟ ਨਹੀਂ ਦਿੱਤੀ ਜਾਊਗੀ, ਕਿਉਂਕਿ ਇਹ ਕਦੀ ਕਹਿੰਦੇ ਸੀਰੀਅਸ ਮੈਟਰ ਆ, ਕਦੀ ਕਹਿੰਦੇ ਅਸੀਂ ਸਟੇ ਕੀਤੀ ਹੋਈ ਆ, ਸੁਪਰੀਮ ਕੋਰਟ ਕਹਿੰਦੀ ਅਸੀਂ ਸਟੇ ਨਹੀਂ ਕੀਤੀ। ਤਾਂ ਫਿਰ ਉਸ ਵਿਚਾਰਾਂ ਦੇ ਰੋਹ ਦੇ ਵਿੱਚੋਂ ਸੀਨੀਅਰ ਐਡਵੋਕੇਟ ਮੁਕਲ ਰੋਹਤਗੀ ਨੇ ਇਹ ਗੱਲ ਕਹੀ ਸੀਗੀ ਵੀ ਫਿਰ ਤੁਸੀਂ ਫਾਂਸੀ ਕਿਉਂ ਨਹੀਂ ਲਾਉਂਦੇ, ਲਾਈ ਤੁਸੀਂ ਅਜੇ ਤੱਕ 29 ਸਾਲ ਕੈਦ ਵੀ ਕਟਾ ਲਈ, 30 ਸਾਲ ਹੋ ਚੱਲੇ ਜਦੋਂ ਕਿ ਉਹਦੀ ਰਿਹਾਈ ਬਣ ਰਹੀ ਆ, ਤੁਸੀਂ ਉਮਰ ਕੈਦ ਵੀ ਕਟਾ ਲਈ। ਜਿਹੜੀਆਂ ਪਹਿਲੀਆਂ ਜਜਮੈਂਟਾਂ ਹੈਗੀਆਂ ਸਤਿਗੁਰੂ ਯੂਨੀਵਰਸਿਟੀ ਯੂਨੀਅਨ ਆਫ ਇੰਡੀਆ ਤੇ ਪ੍ਰੋਫੈਸਰ ਦੁੰਦਰਪਾਲ ਸਿੰਘ ਭੁੱਲਰ ਵਾਲੀ ਇਹ ਜਿਹੜੀ ਪਟੀਸ਼ਨ ਆ ਜਿਹੜੀ ਉਹਨਾਂ ਦੀ ਧਰਮ ਸੁਪਤਨੀ ਬੀਬੀ ਨਵਨੀਤ ਕੌਰ ਵੱਲੋਂ ਪਾਈ ਗਈ ਸੀ, ਨਵਨੀਤ ਕੌਰ ਵਰਸਸ NCT ਦਿੱਲੀ ਐਂਡ ਅਦਰਸ, ਉਹਦੇ ਵਿੱਚ ਸੁਪਰੀਮ ਕੋਰਟ ਨੇ ਹੈਲਡ ਕੀਤਾ ਸੀ ਵੀ ਜਦੋਂ ਫਾਂਸੀ ਸਜ਼ਾ ਯਾਫਤਾ ਨੂੰ ਫਾਂਸੀ ਲਾਉਣ ਦੇ ਵਿੱਚ ਲੰਮਾ ਸਮਾਂ ਡਿਲੇ ਹੁੰਦੀ ਆ ਜਾਂ ਉਹਦੀ ਜਿਹੜੀ ਪਟੀਸ਼ਨ ਰਾਸ਼ਟਰਪਤੀ ਕੋ ਜਾਂ ਸਰਕਾਰ ਕੋ ਪੈਂਡਿੰਗ ਹੁੰਦੀ ਆ ਉਹ ਨਹੀਂ ਫੈਸਲਾ ਲਿਆ ਜਾਂਦਾ ਤਾਂ ਤੁਸੀਂ ਦੋ ਕੈਦਾਂ ਨਹੀਂ ਕਟਾ ਸਕਦੇ। ਇੱਕ ਵੀ ਤੁਸੀਂ ਫਾਂਸੀ ਦੀ ਸਜ਼ਾ ਦਿਓ, ਉਹਦੇ ਤੇ ਫੈਸਲਾ ਨਾ ਲੈ ਸਕੋ ਫਾਈਨਲ, ਤੇ ਫਿਰ ਉਹ ਜਦੋਂ 25-30 ਸਾਲ ਕੱਟ ਲਵੇ ਫਿਰ ਤੁਸੀਂ ਕਹੋ ਇਹਨੂੰ ਹਣੀ ਫਾਂਸੀ ਲਾਉਣੀ ਆ, ਬੜਾ ਸੀਰੀਅਸ ਮੈਟਰ ਆ। ਸੋ ਇਹ ਜਿਹੜਾ ਉੱਥੇ ਸਾਰਾ ਕੁਝ ਵਾਰਤਾਲਾਪ 24 ਸਤੰਬਰ 2025 ਨੂੰ ਹੋਈ ਸੀ, ਇਹਨੂੰ ਗਲਤ ਰੰਗਤ ਦੇ ਕੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਅਫਵਾਹਾਂ ਦੇ ਰੂਪ ਦੇ ਵਿੱਚ ਕਿਹਾ ਜਾ ਰਿਹਾ ਕਿ 15/10 ਨੂੰ ਭਾਈ ਰਾਜੋਆਣਾ ਨੂੰ ਫਾਂਸੀ ਲੱਗ ਜਾਣੀ ਆ, 15/10 ਨੂੰ ਇਦਾਂ ਹੋ ਜਾਣਾ, ਤੇ 15/10 ਨੂੰ ਕਈ ਕਹਿੰਦੇ ਆਰਡਰ ਕਰ ਦੇਣਾ, ਕਈ ਕਹਿੰਦੇ ਫਾਂਸੀ ਲੱਗ ਜਾਣੀ ਆ। ਸੋ ਮੇਰਾ ਨਿੱਜੀ ਤਜਰਬਾ ਇਹ ਹੈਗਾ ਵੀ ਇਹਨਾਂ ਹਾਲਾਤਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਨਹੀਂ ਲਾਈ ਜਾ ਸਕਦੀ। ਉਹਨਾਂ ਦੀ ਕਾਨੂੰਨੀ ਤੌਰ ਦੇ ਉੱਤੇ, ਸੰਵਿਧਾਨਕ ਤੌਰ ਦੇ ਉੱਤੇ ਉਹਨਾਂ ਦੀ 30 ਸਾਲ ਦੇ ਕਰੀਬ ਜਿਹੜੀ ਕਸਟਡੀ ਜਿਹੜੀ ਇਸ ਸਾਲ ਹੋ ਜਾਣੀ ਹੈ ਠੋਸ, ਤਾਂ ਫਿਰ ਉਹਨਾਂ ਨੂੰ ਫਾਂਸੀ ਲਾਉਣੀ ਜਿਹੜੀ ਬਿਲਕੁਲ ਗਲਤ ਹੋਊਗੀ। ਇਹੋ ਜਿਹਾ ਪੁੱਠਾ ਪੰਗਾ ਸੈਂਟਰ ਗਵਰਨਮੈਂਟ ਨਹੀਂ ਕਦੀ ਵੀ ਲਊਗੀ। ਹਾਂ, ਉਹਨਾਂ ਦਾ 15 ਤਰੀਕ ਨੂੰ ਟੇਕਅਪ ਹੁੰਦਾ ਮੈਟਰ, ਨਹੀਂ ਹੁੰਦਾ ਸਰਕਾਰ ਉਸ ਤੋਂ ਪਹਿਲਾਂ ਫੈਸਲਾ ਬਦਲ ਲੈਂਦੀ ਆ, ਫਾਂਸੀ ਨੂੰ ਉਮਰ ਕੈਦ 'ਚ ਕਰਨ ਦਾ ਫੈਸਲਾ ਕਰ ਲੈਂਦੀ ਆ, ਜਾਂ ਸੁਪਰੀਮ ਕੋਰਟ ਦੇ ਪਾਲੇ 'ਚ ਗੇਮ ਹੁੰਦੀ ਵੀ 15/10 ਨੂੰ ਉਹ ਬਦਲ ਲੈਣ, ਜਾਂ 15/10 ਨੂੰ ਟੇਕਅਪ ਨਹੀਂ ਹੁੰਦਾ ਮੈਟਰ, ਜਿਵੇਂ ਅਪ੍ਰੈਲ ਦੀ ਤਰੀਕ ਜਨਵਰੀ ਤੋਂ ਰੱਖੀ ਗਈ ਸੀ ਤੇ ਮੈਟਰ ਜਨਵਰੀ ਤੋਂ ਬਾਅਦ ਸਤੰਬਰ ਦੇ ਵਿੱਚ ਟੇਕਅਪ ਹੋਇਆ। ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਇਹੋ ਜਿਹੇ ਸੰਜੀਦਾ ਤੇ ਗੰਭੀਰ ਮੁੱਦਿਆਂ ਦੇ ਉੱਤੇ ਆਪਣੀ TRP ਲੈਣ ਵਾਸਤੇ ਚੈਨਲਾਂ ਜਾਂ ਵਿਅਕਤੀਆਂ ਵੱਲੋਂ ਇਹ ਗੱਲਾਂ ਕਰਨੀਆਂ ਵੀ ਉਹਨਾਂ ਨੂੰ ਫਾਂਸੀ ਲੱਗ ਜਾਣੀ ਆ, ਪੰਜਾਬੀਓ ਸਿੱਖੋ ਜਾਗੋ ਹੁਣ ਇਦਾਂ ਹੋ ਜਾਣਾ, ਇਹੋ ਜਿਹੀ ਕੋਈ ਗੱਲ ਹੋਣ ਦੀ ਸੰਭਾਵਨਾ ਬਿਲਕੁਲ ਵੀ ਹੈ ਨਹੀਂ ਗੀ। ਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਕਿ ਹੋਈਆਂ ਹੀ ਨਹੀਂ, ਜਿਹੜੀਆਂ ਕਿਸੇ ਨੇ ਟਿੱਪਣੀਆਂ ਕੀਤੀਆਂ ਹੀ ਨਹੀਂ, ਜਿਹੜੀਆਂ ਕਿਸੇ ਆਰਡਰ 'ਚ ਆਈਆਂ ਹੀ ਨਹੀਂ। ਇੱਕ ਵਿਚਾਰ ਦੇ ਦੌਰਾਨ ਇੱਕ ਗੱਲ ਕਹੀ ਸੀਨੀਅਰ ਵਕੀਲ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਜਿਹੜੇ ਵਕੀਲ ਨੇ, ਉਹਨਾਂ ਨੇ ਗੱਲ ਕਹੀ ਵੀ ਜੇ ਇੰਨਾ ਹੀ ਸੀਰੀਅਸ ਆ ਤੁਸੀਂ 30 ਸਾਲ ਕਟਾ ਕੇ ਤੇ ਤੁਸੀਂ ਫਾਂਸੀ ਦਾ ਫੈਸਲਾ ਕਿਉਂ ਨਹੀਂ ਲਿਆ, ਫਾਂਸੀ ਕਿਉਂ ਨਹੀਂ ਲਾਈ। ਤੇ ਉਹਦੀ ਪ੍ਰੋੜਤਾ ਕਰਦੇ ਹੋਏ ਜਸਟਿਸ ਮਹਿਤਾ ਨੇ ਗੱਲ ਕਹੀ ਸੀਗੀ ਵੀ ਇਹਦੀ ਜ਼ਿੰਮੇਵਾਰੀ ਕਿਹਦੀ ਆ, ਵੀ ਤੁਸੀਂ ਆਪ ਹੀ ਪੈਂਡਿੰਗ ਰੱਖੀ ਬੈਠੇ ਹੋ, ਆਪ ਹੀ ਫੈਸਲਾ ਨਹੀਂ ਲੈ ਰਹੇ। ਸੋ ਸਾਨੂੰ ਇਹ ਗੱਲਾਂ ਨੂੰ ਸਹਿਜ ਦੇ ਨਾਲ ਲੈਣਾ ਚਾਹੀਦਾ ਤੇ ਸੰਜੀਦਾ ਤਰੀਕੇ ਨਾਲ ਲੈਣਾ ਚਾਹੀਦਾ। ਇਸ ਤਰ੍ਹਾਂ ਜਿਹੜੀ ਆ ਗਲਤ ਤਰੀਕੇ ਦੇ ਨਾਲ ਗਲਤ ਰੰਗਤ ਦੇ ਕੇ ਇਹੋ ਜਿਹੀਆਂ ਅਫਵਾਹਾਂ ਡਰਾ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਇਹ ਗਲਤ ਆ। ਸੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ ਦੇ ਸੰਬੰਧ 'ਚ ਵੀ ਉਹਨਾਂ ਦੀ ਪਰੋਲ ਜਿਹੜੀ ਚੱਲੀ ਹੋਈ ਆ, ਤੇ ਬਾਕੀ ਸਿੰਘ ਵੀ ਜਿੰਨੇ ਵੀ ਬੰਦੀ ਸਿੰਘ ਹੈਗੇ ਆ ਜਿਨ੍ਹਾਂ ਨੇ 25-25 30 ਸਾਲ ਕੱਟ ਲਏ ਹੈਗੇ, ਉਹਨਾਂ ਸਾਰਿਆਂ ਨੂੰ ਰਿਹਾਈ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ। ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਦੇ ਨੂੰ ਸਮੱਤ ਬੁੱਧੀ ਬਖਸ਼ਣ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਕਰਨ। ਸਤਿਗੁਰੂ ਸੱਚੇ ਪਾਤਸ਼ਾਹ ਦਾ ਕੋਟ ਧੰਨਵਾਦ, ਸੰਗਤਾਂ ਦਾ ਧੰਨਵਾਦ, ਵੀਰਾਂ ਭੈਣਾਂ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਗੱਲ ਕਹੀ ਵੀ ਇਸ ਗੱਲ ਨੂੰ ਵਿਸਤਾਰ ਰੂਪ ਦੇ ਵਿੱਚ ਸੰਗਤਾਂ ਦੇ ਸਨਮੁਖ ਰੱਖੋ ਕਿ ਉਸ ਦਿਨ ਹੋਇਆ ਕੀ ਸੀ ਸੁਪਰੀਮ ਕੋਰਟ 'ਚ, ਤੇ ਕੀ ਸੁਪਰੀਮ ਕੋਰਟ ਨੇ ਵਾਕਈ ਕਿਉਂ ਇਹੋ ਜਿਹੀ ਗੱਲ ਕੀਤੀ ਹੈ ਵੀ 15 ਤਰੀਕ ਨੂੰ ਫਾਂਸੀ ਜਾਂ 15 ਤਰੀਕ ਨੂੰ ਫਾਂਸੀ ਦਾ ਕੋਈ ਹੋ ਜਾਣਾ। ਸੋ ਉਹਨੂੰ ਥੋੜੇ ਜਿਹੇ 10-15 ਮਿੰਟਾਂ ਦੇ ਵਿੱਚ ਇਹ ਗੱਲ ਕਰਨ ਦਾ ਯਤਨ ਕੀਤਾ। ਅੱਗੇ ਵੀ ਜੋ ਵੀ ਹੋਊਗਾ, ਜੇ 15 ਤਰੀਕ ਨੂੰ ਮੈਟਰ ਟੇਕਅਪ ਹੋਊਗਾ ਤੇ ਉਹ ਸੰਗਤਾਂ ਦੇ ਸਨਮੁਖ ਰੱਖਣ ਦਾ ਯਤਨ ਕਰਾਂਗੇ। हयाल पे जो फाइनेंशियल और FCRA के आरोप लगाए जा रहे हैं वो भी सारे गलत हैं। हयाल को कोई डोनेशन नहीं आई है, FCRA डोनेशन के लिए चाहिए होता है, तो कोई FCRA वायोलेशन नहीं हुआ। और ये सारी सर्विस एग्रीमेंट CBI के पास हैं, और जब CBI हमारे पास आए जो कि रेड नहीं था, फैक्ट फाइंडिंग वो कहने आए थे, उन्होंने ये एक्सेप्ट किया कि इसमें कोई भी वायोलेशन नहीं है। ये रहा FCRA हयाल का मामला।
ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਐਂਗਮੋ ਆਪਣੇ ਪਤੀ ਦੀ ਫੌਰੀ ਰਿਹਾਈ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚ ਗਈ ਹੈ। ਵਾਂਗਚੁਕ ਨੂੰ ਕਥਿਤ ਭੜਕਾਊ ਭਾਸ਼ਣਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਵਿੱਚ ਹਾਲੀਆ ਹਿੰਸਾ ਮਗਰੋਂ NSA ਤਹਿਤ ਗ੍ਰਿਫਤਾਰ ਕਰਕੇ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਰੱਖਿਆ ਗਿਆ ਹੈ। ਐਂਗਮੋ ਨੇ ਵਕੀਲ ਸਰਵਮ ਰੀਤਮ ਖਰੇ ਰਾਹੀਂ ਦਾਇਰ ਆਪਣੀ ਪਟੀਸ਼ਨ ਵਿੱਚ ਵਾਂਗਚੁਕ ਦੀ ਨਜ਼ਰਬੰਦੀ ਨੂੰ ਚੁਣੌਤੀ ਦਿੱਤੀ ਹੈ। ਨਾਲ ਹੀ ਉਹਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਪਟੀਸ਼ਨ ਵਿੱਚ ਵਾਂਗਚੁਕ ਵਿਰੁੱਧ NSA ਦੀ ਵਰਤੋਂ ਕਰਨ ਦੇ ਫੈਸਲੇ ਤੇ ਵੀ ਸਵਾਲ ਉਠਾਏ ਗਏ ਹਨ। ਐਂਗਮੋ ਨੇ ਦੋਸ਼ ਲਗਾਇਆ ਕਿ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਉਸ ਨੂੰ ਅਜੇ ਤੱਕ ਨਜ਼ਰਬੰਦੀ ਦੇ ਹੁਕਮਾਂ ਦੀ ਕਾਪੀ ਮੁਹੱਈਆ ਨਹੀਂ ਕਰਵਾਈ ਗਈ ਹੈ। ਇਸ ਤੋਂ ਇਲਾਵਾ ਹੁਣ ਤੱਕ ਉਸ ਦਾ ਆਪਣੇ ਪਤੀ ਵਾਂਗਚੁਕ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ। ਸੋਨਮ ਵਾਂਗਚੁਕ ਦੀ ਪਤਨੀ ਅਤੇ ਹਿਮਾਲਯਨ ਇੰਸਟੀਚਿਊਟ ਆਫ ਅਲਟਰਨੇਟਿਵਸ ਦੀ CEO ਗੀਤਾਂਜਲੀ ਜੇ ਐਂਗਮੋ ਨੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 24 ਸਤੰਬਰ ਨੂੰ ਹੋਈ ਹਿੰਸਾ ਤੋਂ ਬਾਅਦ ਲਦਾਖ ਦੇ ਲੋਕਾਂ ਤੇ ਪੁਲਿਸ ਤਸ਼ੱਦਦ ਦਾ ਦੋਸ਼ ਵੀ ਲਗਾਇਆ। ਲਦਾਖ ਦੀ ਮੌਜੂਦਾ ਸਥਿਤੀ ਦੀ ਤੁਲਨਾ ਬਰਤਾਨਵੀ ਭਾਰਤ ਦੇ ਸਮੇਂ ਨਾਲ ਕਰਦਿਆਂ ਉਹਨਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਲਦਾਖ ਪੁਲਿਸ ਦੀ ਦੁਰਵਰਤੋਂ ਕਰ ਰਿਹਾ ਹੈ। ਗੀਤਾਂਜਲੀ ਨੇ X ਤੇ ਲਿਖਿਆ ਕਿ ਭਾਰਤ ਸੱਚਮੁੱਚ ਆਜ਼ਾਦ ਹੈ। 1857 ਵਿੱਚ 24,000 ਅੰਗਰੇਜ਼ਾਂ ਨੇ ਰਾਣੀ ਦੇ ਹੁਕਮਾਂ ਤੇ 30 ਕਰੋੜ ਭਾਰਤੀਆਂ ਤੇ ਜ਼ੁਲਮ ਕਰਨ ਲਈ 1,35,000 ਭਾਰਤੀ ਸਿਪਾਹੀਆਂ ਦੀ ਵਰਤੋਂ ਕੀਤੀ। ਅੱਜ 1 ਦਰਜਨ ਪ੍ਰਸ਼ਾਸਕ MHA ਦੇ ਹੁਕਮਾਂ ਤੇ 3 ਲੱਖ ਲਦਾਖੀਆਂ ਤੇ ਜ਼ੁਲਮ ਅਤੇ ਤਸ਼ੱਦਦ ਕਰਨ ਲਈ 2400 ਲਦਾਖੀ ਪੁਲਿਸ ਵਾਲਿਆਂ ਦੀ ਵਰਤੋਂ ਕਰ ਰਹੇ ਹਨ। कि सोनम ने पाकिस्तान में जाके एक कॉन्फ्रेंस किया। मेरा प्रश्न ये है कि उसमें क्या गलत है। फरवरी में UN यूनाइटेड नेशंस और डॉन मीडिया ने एक क्लाइमेट चेंज पे कॉन्फ्रेंस रखा। ये हमें पता है कि हिंदुकुश हिमालय 8 कंट्रीज को टच करते हैं, जो थर्ड पोल कहलाया जाता है। हिमालय को थर्ड पोल इसलिए कहते हैं क्योंकि वो अराउंड 2 बिलियन लोगों को पानी देते हैं और ये अफगानिस्तान से लेके बांग्लादेश तक ये कंट्रीज हैं, जिसमें चाइना, पाकिस्तान, नेपाल, भूटान सब आते हैं। तो बहुत सारे ऐसे इनिशिएटिव्स हैं, जैसे इसी मोड जो काठमांडू में स्थित है, जिसके हम कंसोर्शियम पार्टनर्स हैं। HUC हिमालयन यूनिवर्सिटी कंसोर्शियम, जिसके हम पार्टनर्स हैं, जो हम काठमांडू में मिलते रहते हैं वो कॉन्फ्रेंसेस में। तो इसमें कुछ गलत नहीं था कि उन्होंने वो जो मीटिंग्स की, बल्कि वहां पर स्टेज से उन्होंने प्राइम मिनिस्टर मोदी के मिशन लाइफ की सराहना की, जो कि ह्यूमन बींग्स को, भारतीयों को ये कहता है कि कैसे हम बिहेवियर चेंज करें ताकि हम क्लाइमेट चेंज पे वो काम कर सकें। तो अभी अगर उसको यूज करके उनका कुछ और मतलब निकाला जा रहा है कि कोई पाकिस्तानी लद्दाख में उनको दिखा, तो हमारा क्वेश्चन ये है कि आपने कैसे ये सेफ्टी प्रोटोकॉल ब्रीच होने दिया। ये सोनम वांगचुक को रिप्लाई करने की जरूरत नहीं है, ये MHA को रिप्लाई करने की जरूरत है कि क्यों कि कोई पाकिस्तानी लद्दाख में दिखा। सेकेंडली, हयाल पे जो फाइनेंशियल और FCRA के आरोप लगाए जा रहे हैं वो भी सारे गलत हैं। हयाल को कोई डोनेशन नहीं आई है। FCRA डोनेशन के लिए चाहिए होता है, लेकिन हयाल एक ऐसी इंस्टीट्यूट है जिसका रिसर्च बाहर की यूनिवर्सिटीज ने खरीदा। इसको हम एक्सपोर्ट ऑफ सर्विसेज कहते हैं। ये एक इनकम है और ये शेमफुल होने वाली चीज नहीं है, ये बहुत अप्रिशिएट करने वाली चीज है कि कोई ऐसे इंडियन इंस्टीट्यूट है जिसकी रिसर्च को बाहर लोग पसंद कर रहे हैं। और ये ऐसी रिसर्च है जो दुनिया में 50 साल आगे है। हम ऐसे वहां घर बनाते हैं पैसिव सोलर हीटेड, जो जब बाहर -20 रहता है, ये अंदर +20 रहता है बिना कोई हीटिंग के। तो कोई FCRA वायोलेशन नहीं हुआ और ये सारी सर्विस एग्रीमेंट CBI के पास हैं। और जब CBI हमारे पास आए, जो कि रेड नहीं था, फैक्ट फाइंडिंग वो कहने आए थे, उन्होंने ये एक्सेप्ट किया कि इसमें कोई भी वायोलेशन नहीं है। ये रहा FCRA हयाल का मामला। FCRA सेक्मॉल जो कि कैंसिल किया गया, वो भी बिल्कुल एक बेबुनियादी और रिडिकुलस बेसिस पे किया गया। आप सबने उसका पढ़ा होगा।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਵਿੱਚ BSF ਦੀਆਂ 50 ਕੰਪਨੀਆਂ ਲਗਾਉਣ ਨੂੰ ਪੰਜਾਬ ਖਿਲਾਫ ਵੱਡੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸੂਬਾ ਇੱਕੋ ਸਰਹੱਦੀ ਸੂਬਾ ਹੈ ਜਿੱਥੇ ਵਸਣ ਵਾਲੇ ਪੰਜਾਬੀ ਅਤੇ ਸਿੱਖ ਕੌਮ ਨਾ ਤਾਂ ਕਿਸੇ ਨਾਲ ਕਿਸੇ ਤਰ੍ਹਾਂ ਦੀ ਵਧੀਕੀ ਕਰਦੇ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਵਧੀਕੀ ਸਹਿਣ ਕਰਦੇ ਹਨ, ਕਿਉਂਕਿ 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਇਹ ਹੁਕਮ ਦਿੱਤਾ ਹੈ। ਪਰ ਦੁੱਖ ਅਤੇ ਅਫਸੋਸ ਹੈ ਕਿ ਸੈਂਟਰ ਦੇ ਹੁਕਮਰਾਨ ਭਾਵੇਂ ਉਹ ਕਾਂਗਰਸ ਹੋਵੇ, BJP, RSS ਹੋਵੇ ਜਾਂ ਹੋਰ ਹਿੰਦੂਤਵ ਹੁਕਮਰਾਨ, ਸਭ ਸਮੁੱਚੇ ਇੰਡੀਆ ਵਿੱਚ ਕੱਟੜਵਾਦੀ ਹਿੰਦੂਆਂ ਦੀ ਵੋਟ ਲੈਣ ਲਈ ਪੰਜਾਬ ਵਿੱਚ ਅਜਿਹੀਆਂ ਸਾਜ਼ਿਸ਼ਾਂ ਰਚਦੇ ਹਨ ਜਿਸ ਨਾਲ ਅਮਨਮਈ ਵਾਸਤੇ ਪੰਜਾਬ ਨੂੰ ਮਨਭਾਵਨਾ ਤੇ ਸਾਜ਼ਿਸ਼ਾਂ ਅਧੀਨ ਨਿਸ਼ਾਨਾ ਬਣਾ ਕੇ ਇੱਥੋਂ ਦੇ ਮਾਹੌਲ ਨੂੰ ਗੰਧਲਾ ਕਰਕੇ ਇੱਕ ਤਾਂ ਬਦਨਾਮ ਕੀਤਾ ਜਾ ਸਕੇ, ਦੂਜਾ ਇਹ ਬਹਾਨਾ ਬਣਾ ਕੇ ਪੁਲਿਸ ਤੇ ਫੌਜ ਦਾ ਜ਼ਬਰ ਕਰਦੇ ਰਹਿਣ ਤਾਂ ਕਿ ਇਹ ਸਰਹੱਦੀ ਸੂਬੇ ਨਾਲ ਸਮੁੱਚੇ ਇੰਡੀਆ ਨਾਲੋਂ ਵੱਖਰੇ ਮੁਲਕ ਦੀ ਤਰ੍ਹਾਂ ਨਫ਼ਰਤ ਭਰਿਆ ਵਿਵਹਾਰ ਕਰਕੇ ਹਿੰਦੂਆਂ ਦੀਆਂ ਵੋਟਾਂ ਨੂੰ ਆਪਣੇ ਪੱਖ ਵਿੱਚ ਭੁਗਤਾ ਸਕਣ। ਇਸ ਮਨਭਾਵਨਾ ਭਰੀ ਸੋਚ ਨੂੰ ਮੁੱਖ ਰੱਖ ਕੇ ਹੀ ਸੈਂਟਰ ਵੱਲੋਂ ਪੰਜਾਬ ਵਿੱਚ 50 BSF ਦੀਆਂ ਕੰਪਨੀਆਂ ਲਗਾ ਦਿੱਤੀਆਂ ਗਈਆਂ ਹਨ, ਜਦੋਂ ਕਿ ਅਮਨ ਕਾਨੂੰਨ ਦੀ ਹਰ ਤਰ੍ਹਾਂ ਦੀ ਵਿਵਸਥਾ ਨੂੰ ਕਾਬੂ ਰੱਖਣ ਲਈ ਪੰਜਾਬ ਪੁਲਿਸ ਅਤੇ ਇੱਥੇ ਤਾਇਨਾਤ ਹੋਰ ਬਲ ਸਮਰੱਥ ਹਨ। BSF ਦੀਆਂ ਕੰਪਨੀਆਂ ਤਾਇਨਾਤ ਕਰਨ ਦਾ ਸੰਕੇਤ ਇਹ ਜਾਂਦਾ ਹੈ ਕਿ ਮੋਦੀ ਹਕੂਮਤ ਤੇ ਹਿੰਦੂਤਵ ਹੁਕਮਰਾਨ ਪੰਜਾਬ ਵਿੱਚ ਫਿਰ ਕੋਈ ਦੁਖਦਾਇਕ ਸਾਜ਼ਿਸ਼ ਰਚਣ ਜਾ ਰਹੇ ਹਨ ਅਤੇ ਖੁਦ ਹੀ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਕੇ ਬਿਹਾਰ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਹਿੰਦੂਆਂ ਨੂੰ ਆਪਣੇ ਵੱਲ ਕਰਨ ਦੀ ਖੇਡ ਖੇਡ ਰਹੇ ਹਨ, ਜਾਂ ਫਿਰ ਸਰਦਾਰ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦੇ ਦੁਖਦਾਇਕ ਅਮਲ ਹੋਣ ਵਾਲੇ ਹਨ। ਜੇਕਰ ਸੈਂਟਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਅਜਿਹੀ ਸਾਜ਼ਿਸ਼ ਨੂੰ ਅਮਲ ਕੀਤਾ ਤਾਂ ਨਿਕਲਣ ਵਾਲੇ ਭਿਆਨਕ ਨਤੀਜਿਆਂ ਲਈ ਸੈਂਟਰ ਦੀ ਮੋਦੀ ਹਕੂਮਤ ਤੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੋਣਗੀਆਂ। ਉਹਨਾਂ ਕਿਹਾ ਕਿ ਪੰਜਾਬ ਦੀਆਂ ਸਰਹੱਦਾਂ ਉੱਤੇ ਨਿਰੰਤਰ ਰਾਖੀ ਕਰਨ ਵਾਲਾ ਅਤੇ ਇੰਡੀਆ ਦੀ ਹਰ ਮੁਸ਼ਕਿਲ ਵਿੱਚ ਮੋਹਰੀ ਹੋ ਕੇ ਕੁਰਬਾਨੀਆਂ ਤੇ ਤਿਆਗ ਕਰਨ ਵਾਲੇ ਪੰਜਾਬੀ ਤੇ ਸਿੱਖ ਕੌਮ ਹੁਕਮਰਾਨਾਂ ਦੀਆਂ ਅਜਿਹੀਆਂ ਪੰਜਾਬ ਸੂਬੇ ਨੂੰ ਫਿਰ ਤੋਂ ਅਸ਼ਾਂਤ ਕਰਨ ਅਤੇ ਆਪਣੇ ਸਵਾਰਥੀ ਤੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਅਜਿਹੀਆਂ ਸਾਜ਼ਿਸ਼ਾਂ ਰਚਣ ਨੂੰ ਕਦਾਚਿਤ ਸਹਿਣ ਨਹੀਂ ਕਰਨਗੇ ਅਤੇ ਨਾ ਹੀ ਪੰਜਾਬ ਨੂੰ ਫਿਰ ਤੋਂ ਵੱਡੇ ਦੁਖਾਂਤ ਵਿੱਚ ਭੇਜਣ ਦੀਆਂ ਸਾਜ਼ਿਸ਼ਾਂ ਨੂੰ ਨੇਪਰੇ ਚੜ੍ਹਨ ਦੇਣਗੇ। आज सुबह 3 बजे गोलूवाला गुरुद्वारा मेहताब सिंह साहब में कुछ व्यक्ति जो पूर्व में इनका विवाद चल रहा था, उसी संदर्भ में 3 बजे कुछ लोगों ने प्रवेश किया, जिसके कारण विवाद की स्थिति उत्पन्न हुई। ਰਾਜਸਥਾਨ ਦੇ ਹਨੂਮਾਨਗੜ੍ਹ ਵਿੱਚ ਗੋਲੂਵਾਲ ਕਸਬੇ ਵਿੱਚ ਸਥਿਤ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਵਿੱਚ ਪ੍ਰਬੰਧਕ ਕਮੇਟੀ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਿਹਾ ਵਿਵਾਦ ਅੱਜ ਹਿੰਸਕ ਝੜਪ ਵਿੱਚ ਬਦਲ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰੇ 3 ਵਜੇ ਦੇ ਕਰੀਬ ਇੱਕ ਪਾਸੇ ਦੇ 80 ਤੋਂ ਵੱਧ ਲੋਕਾਂ ਨੇ ਗੁਰਦੁਆਰਾ ਸਾਹਿਬ ਵਿੱਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਝਗੜੇ ਕਾਰਨ ਝੜਪ ਹੋ ਗਈ। ਝੜਪ ਵਿੱਚ ਬੱਚਿਆਂ ਸਮੇਤ ਲਗਭਗ 8 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦੇ ਹੱਥਾਂ, ਲੱਤਾਂ ਅਤੇ ਸਿਰ ਵਿੱਚ ਸੱਟਾਂ ਲੱਗੀਆਂ। ਸਥਾਨਕ ਹਸਪਤਾਲ ਵਿੱਚ ਮੁੱਢਲਾ ਇਲਾਜ ਕਰਵਾਉਣ ਤੋਂ ਬਾਅਦ ਕਈ ਜ਼ਖਮੀਆਂ ਨੂੰ ਸ਼੍ਰੀ ਗੰਗਾਨਗਰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸੂਚਨਾ ਮਿਲਣ ਤੇ ਗੋਲੂਵਾਲਾ ਥਾਣਾ ਤੁਰੰਤ ਮੌਕੇ ਤੇ ਪਹੁੰਚਿਆ। ਸਥਿਤੀ ਵਿਗੜਦੀ ਦੇਖ ਕੇ ਪ੍ਰਸ਼ਾਸਨ ਨੇ 15 ਥਾਣਿਆਂ ਦੀ ਪੁਲਿਸ ਅਤੇ RAC ਕਰਮਚਾਰੀ ਤਾਇਨਾਤ ਕੀਤੇ। ਪੁਲਿਸ ਲਾਈਨਾਂ ਤੋਂ ਵੀ ਵਾਧੂ ਬਲ ਮੰਗਵਾਏ ਗਏ। ਸਾਵਧਾਨੀ ਵਜੋਂ ਸ਼ਹਿਰ ਦੇ ਸਕੂਲ ਬੰਦ ਕਰ ਦਿੱਤੇ ਗਏ। ਪ੍ਰਸ਼ਾਸਨ ਨੇ ਗੋਲੂਵਾਲਾ ਵਿੱਚ ਧਾਰਾ 163 ਲਾਗੂ ਕਰ ਦਿੱਤੀ ਹੈ। 4 ਜਾਂ ਵੱਧ ਲੋਕਾਂ ਦੇ ਇਕੱਠ ਤੇ ਪਾਬੰਦੀ ਹੋਵੇਗੀ। ਇਸ ਵੇਲੇ ਪੁਲਿਸ ਨਿਗਰਾਨੀ ਹੇਠ ਇਲਾਕੇ ਵਿੱਚ ਸਥਿਤੀ ਕਾਬੂ ਹੇਠ ਹੈ, ਪਰ ਤਣਾਅ ਬਣਿਆ ਹੋਇਆ ਹੈ। ਇਸ ਮੌਕੇ SP ਹਰੀਸ਼ੰਕਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਦੋ ਧਿਰਾਂ ਲੰਮੇ ਸਮੇਂ ਤੋਂ ਆਮੋ ਸਾਹਮਣੇ ਹਨ। ਗੋਲੂਵਾਲਾ ਟਾਊਨ ਸਿੱਖ ਸੰਗਤ ਅਤੇ ਮੁੱਖ ਪ੍ਰਬੰਧਕ ਬੀਬੀ ਹਰਮੀਤ ਕੌਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਨੂੰ ਲੈ ਕੇ ਵਿਵਾਦ ਵਿੱਚ ਹਨ। 2009 ਵਿੱਚ ਸੰਤ ਬਾਬਾ ਅੰਮ੍ਰਿਤਪਾਲ ਸਿੰਘ ਗੋਲੂਵਾਲਾ ਦੇ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਸਨ। ਉਹ ਲਗਭਗ 7 ਸਾਲ ਮੁੱਖ ਪ੍ਰਬੰਧਕ ਰਹੇ। 2016 ਵਿੱਚ ਪੰਜਾਬ ਵਿੱਚ ਸੰਤ ਬਾਬਾ ਅੰਮ੍ਰਿਤਪਾਲ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। 2016 ਵਿੱਚ ਅੰਮ੍ਰਿਤਪਾਲ ਸਿੰਘ ਦੀ ਪਤਨੀ ਬੀਬੀ ਹਰਮੀਤ ਕੌਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨਿਯੁਕਤ ਕੀਤਾ ਗਿਆ ਸੀ। ਪਿਛਲੇ 2 ਮਹੀਨਿਆਂ ਤੋਂ ਦੋਵੇਂ ਧਿਰਾਂ ਆਪਸ ਵਿੱਚ ਟਕਰਾਅ ਵਿੱਚ ਹਨ। ਗੋਲੂਵਾਲਾ ਟਾਊਨ ਸਿੱਖ ਸੰਗਤ ਬੀਬੀ ਹਰਮੀਤ ਕੌਰ ਨੂੰ ਹਟਾ ਕੇ ਇੱਕ ਨਵੀਂ ਕਮੇਟੀ ਬਣਾਉਣਾ ਚਾਹੁੰਦੀ ਹੈ। ਪ੍ਰਸ਼ਾਸਨ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਵਜੋਂ ਇੱਕ ਨਵੇਂ ਵਿਅਕਤੀ ਨੂੰ ਨਿਯੁਕਤ ਕਰਨਾ ਚਾਹੁੰਦਾ ਹੈ। ਦੱਸ ਦੇ ਕਿ ਪ੍ਰਸ਼ਾਸਨ ਅਤੇ ਪੁਲਿਸ ਨੇ ਵਿਵਾਦ ਨੂੰ ਹੱਲ ਕਰਨ ਲਈ ਕਈ ਮੀਟਿੰਗਾਂ ਕੀਤੀਆਂ ਹਨ, ਪਰ ਕੋਈ ਹੱਲ ਨਹੀਂ ਨਿਕਲਿਆ। ਕੁਝ ਦਿਨ ਪਹਿਲਾਂ ਇਸ ਵਿਵਾਦ ਕਾਰਨ ਕਸਬੇ ਵਿੱਚ ਤਣਾਅਪੂਰਨ ਸਥਿਤੀ ਕਾਰਨ ਇੰਟਰਨੈਟ ਸੇਵਾਵਾਂ ਨੂੰ ਅਸਥਾਈ ਤੌਰ ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਕਲੈਕਟਰ ਅਤੇ ਪੁਲਿਸ ਸੁਪਰਡੈਂਟ ਨੂੰ ਕਈ ਮੰਗ ਪੱਤਰ ਵੀ ਸੌਂਪੇ ਗਏ। SP ਨੇ ਦੱਸਿਆ ਕਿ ਅੱਜ ਸਵੇਰੇ ਬਾਹਰੀ ਲੋਕਾਂ ਦੇ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਵਿੱਚ ਜ਼ਬਰਦਸਤੀ ਦਾਖਲ ਹੋਣ ਤੇ ਟਕਰਾਅ ਦੀ ਸਥਿਤੀ ਪੈਦਾ ਹੋ ਗਈ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਵਿੱਚ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਗੋਲੂਵਾਲਾ ਸ਼ਹਿਰ ਵਿੱਚ 15 ਥਾਣਿਆਂ ਦੇ SHO ਅਤੇ ਪੁਲਿਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਪੁਲਿਸ ਲਾਈਨ ਤੋਂ ਇੱਕ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਇਲਾਕੇ ਵਿੱਚ 2 RAC ਯੂਨਿਟ ਵੀ ਮੌਜੂਦ ਹਨ।
ਗਾਜ਼ਾ ਪੱਟੀ ਵਿੱਚ ਇਜ਼ਰਾਈਲੀ ਹਮਲਿਆਂ ਅਤੇ ਗੋਲਾਬਾਰੀ ਵਿੱਚ ਘੱਟੋ-ਘੱਟ 57 ਫਲਸਤੀਨੀ ਮਾਰੇ ਗਏ। ਇਜ਼ਰਾਈਲ ਨੇ ਇਹ ਹਮਲਾ ਅਜਿਹੇ ਸਮੇਂ ਕੀਤਾ ਜਦੋਂ ਹਮਾਸ ਨੇ ਪਿਛਲੇ ਕਰੀਬ 2 ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਜਵੀਜ਼ ਤੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ। ਟਰੰਪ ਵੱਲੋਂ ਪੇਸ਼ ਕੀਤੀ ਗਈ ਯੋਜਨਾ ਤਹਿਤ ਹਮਾਸ ਨੂੰ ਸੈਂਕੜੇ ਫਲਸਤੀਨੀ ਕੈਦੀਆਂ ਦੀ ਰਿਹਾਈ ਅਤੇ ਲੜਾਈ ਖਤਮ ਕਰਨ ਦੇ ਬਦਲੇ ਸਾਰੇ 48 ਬੰਦਕਾਂ ਨੂੰ ਵਾਪਸ ਕਰਨਾ ਹੋਵੇਗਾ ਤੇ ਸੱਤਾ ਤੇ ਨਿਸ਼ਸਤਰੀਕਰਨ ਛੱਡਣਾ ਹੋਵੇਗਾ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਟਰੰਪ ਦੀ ਤਜਵੀਜ਼ ਨੂੰ ਸਵੀਕਾਰ ਕਰ ਲਿਆ, ਪਰ ਇਸ ਵਿੱਚ ਫਲਸਤੀਨ ਨੂੰ ਇੱਕ ਦੇਸ਼ ਵਜੋਂ ਮਾਨਤਾ ਦੇਣ ਦਾ ਕੋਈ ਜ਼ਿਕਰ ਨਹੀਂ ਹੈ। ਉਧਰ ਫਲਸਤੀਨੀ ਚਾਹੁੰਦੇ ਹਨ ਕਿ ਜੰਗ ਖਤਮ ਹੋਵੇ, ਪਰ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਟਰੰਪ ਦੀ ਸ਼ਾਂਤੀ ਯੋਜਨਾ ਇਜ਼ਰਾਈਲ ਪੱਖੀ ਹੈ। ਹਮਾਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਤਜਵੀਜ਼ ਦੀਆਂ ਕੁਝ ਸ਼ਰਤਾਂ ਅਸਵੀਕਾਰਨਯੋਗ ਸਨ। ਦੋ ਮੁੱਖ ਵਿਚੋਲਗੀ ਕਰਨ ਵਾਲੇ ਦੇਸ਼ਾਂ ਕਤਰ ਅਤੇ ਮਿਸਰ ਨੇ ਵੀ ਕਿਹਾ ਕਿ ਕੁਝ ਮੁੱਦਿਆਂ ਤੇ ਹੋਰ ਗੱਲਬਾਤ ਦੀ ਲੋੜ ਹੈ। ਨਾਸਿਰ ਹਸਪਤਾਲ ਮੁਤਾਬਕ ਦੱਖਣੀ ਗਾਜ਼ਾ ਵਿੱਚ ਇਜ਼ਰਾਈਲੀ ਗੋਲੀਬਾਰੀ ਵਿੱਚ ਘੱਟੋ-ਘੱਟ 29 ਲੋਕ ਮਾਰੇ ਗਏ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ 14 ਜਣੇ ਇਜ਼ਰਾਈਲੀ ਫੌਜੀ ਗਲਿਆਰੇ ਵਿੱਚ ਮਾਰੇ ਗਏ, ਜਿੱਥੇ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਦਿੱਤਾ ਜਾਂਦਾ ਹੈ। ਕੇਂਦਰੀ ਸ਼ਹਿਰ ਦੀਰ ਅਲ-ਬਲਾ ਦੇ ਅਲ-ਅਕਸਾ ਸ਼ਾਹਿਦ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਈਲੀ ਹਮਲਿਆਂ ਵਿੱਚ ਮਾਰੇ ਗਏ 16 ਲੋਕਾਂ ਦੀਆਂ ਲਾਸ਼ਾਂ ਹਸਪਤਾਲਾਂ ਵਿੱਚ ਲਿਆਂਦੀਆਂ ਗਈਆਂ ਹਨ। ਡਾਕਟਰਸ ਵਿਦਆਊਟ ਬਾਰਡਰਸ ਨੇ ਕਿਹਾ ਕਿ ਉਹਨਾਂ ਦੇ ਇੱਕ ਕਿੱਤਾ ਮੁਖੀ ਥੈਰੇਪਿਸਟ ਦੀ ਮੌਤ ਹੋ ਗਈ ਅਤੇ 4 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਦੋਂ ਦੀਰ ਅਲ-ਬਲਾ ਵਿੱਚ ਬੱਸ ਦੀ ਉਡੀਕ ਕਰ ਰਹੇ ਸਨ। ਗਾਜ਼ਾ ਸ਼ਹਿਰ ਦੇ ਸ਼ਿਫਾ ਹਸਪਤਾਲ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ 5 ਲਾਸ਼ਾਂ ਅਤੇ ਕਈ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ। ਹੋਰ ਹਸਪਤਾਲਾਂ ਨੇ ਇਜ਼ਰਾਈਲੀ ਗੋਲੀਬਾਰੀ ਨਾਲ 7 ਹੋਰ ਮੌਤਾਂ ਦੀ ਪੁਸ਼ਟੀ ਕੀਤੀ ਹੈ। ਇਜ਼ਰਾਈਲੀ ਫੌਜ ਨੇ ਪੂਰੀ ਕੋਈ ਟਿੱਪਣੀ ਨਹੀਂ ਕੀਤੀ। ਜਲੰਧਰ ਵਿੱਚ ਦੁਸ਼ਹਿਰੇ ਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜੂਏ ਦੀ ਲੁੱਟ ਦੇ ਮਾਮਲੇ ਵਿੱਚ ਇੱਕ ਲੋੜੀਂਦੇ ਪੁਲਿਸ ਅਧਿਕਾਰੀ ਨੇ ਇੱਕ ਜਨਤਕ ਦੁਸ਼ਹਿਰਾ ਜਸ਼ਨ ਦਾ ਆਯੋਜਨ ਕੀਤਾ। ਇਸ ਤੋਂ ਇਲਾਵਾ ਉਸਨੇ ਸਟੇਜ ਤੇ ਜਲੰਧਰ ਪੁਲਿਸ ਦੇ ਡੀਐਸਪੀ ਨੂੰ ਵੀ ਸਨਮਾਨਿਤ ਕੀਤਾ। ਉਸ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਪੁਲਿਸ ਅਧਿਕਾਰੀ ਨੇ ਖੁਸ਼ੀ ਨਾਲ ਸਨਮਾਨ ਸਵੀਕਾਰ ਵੀ ਕਰ ਲਿਆ। ਹਾਲਾਂਕਿ ਸਨਮਾਨਿਤ ਕੀਤੇ ਗਏ ਡੀਐਸਪੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਪੁਲਿਸ ਉਸ ਨੂੰ ਕਿਸੇ ਵੀ ਮਾਮਲੇ ਵਿੱਚ ਲੱਭ ਰਹੀ ਹੈ। ਹਾਲਾਂਕਿ ਹੁਣ ਜਦੋਂ ਇਹ ਫੋਟੋ ਸਾਹਮਣੇ ਆਈ ਹੈ ਤਾਂ ਜਲੰਧਰ ਪੁਲਿਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਜੂਏ ਦੀ ਲੁੱਟ ਜਿਸ ਵਿੱਚ ਦੋਸ਼ੀ ਲੋੜੀਂਦਾ ਹੈ, ਉਹ ਘਟਨਾ ਸਿਰਫ 4 ਦਿਨ ਪਹਿਲਾਂ ਹੀ ਵਾਪਰੀ ਸੀ। ਇਹ ਦੁਸ਼ਹਿਰਾ ਸਮਾਗਮ ਆਦਮਪੁਰ ਵਿੱਚ ਆਯੋਜਿਤ ਕੀਤਾ ਗਿਆ ਸੀ। ਲੋੜੀਂਦਾ ਦੋਸ਼ੀ ਦਵਿੰਦਰ ਡੀਸੀ ਪੰਡਾਲ ਵਿੱਚ ਖੁੱਲ੍ਹ ਕੇ ਘੁੰਮਦਾ ਰਿਹਾ। ਉਸਨੇ ਦੁਸ਼ਹਿਰਾ ਕਮੇਟੀ ਆਦਮਪੁਰ ਦੇ ਮੁਖੀ ਦਾ ਅਹੁਦਾ ਵੀ ਸੰਭਾਲਿਆ ਅਤੇ ਪੂਰੇ ਸਮਾਗਮ ਦਾ ਪ੍ਰਬੰਧ ਵੀ ਕੀਤਾ। ਉਸ ਨਾਲ ਸਟੇਜ ਤੇ ਆਪ ਨੇਤਾ ਪਵਨ ਕੁਮਾਰ ਟੀਨੂ ਵੀ ਮੌਜੂਦ ਰਹੇ। ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਸੀ ਕਿ ਉਹਨਾਂ ਨੇ ਦਵਿੰਦਰ ਡੀਸੀ ਨੂੰ ਫੜਨ ਲਈ ਕਈ ਛਾਪੇ ਮਾਰੇ ਸਨ, ਪਰ ਉਹ ਨਹੀਂ ਮਿਲਿਆ।